ਇਹ ਪਾਕਿਸਤਾਨ ਇੰਡੀਆ ਦੇ ਬਾਰਡਰ ਦੇ ਉੱਤੇ ਮੰਦਰਾਂ ਵਾਲਾ ਸ਼ਹਿਰ। ਮੰਦਿਰ ਤੁਹਾਨੂੰ ਅੰਦਰੋਂ ਵਿਖਾਲਨੇ ਆ, ਤੁਸੀਂ ਵੇਖ ਕੇ ਹੈਰਾਨ ਰਹਿ ਜਾਓਗੇ। 1947 ਵਾਲੇ ਇਸ ਸ਼ਹਿਰ ਦੇ ਬੰਦ ਮੰਦਿਰ ਅੱਜ ਕਿਸ ਹਾਲ ਦੇ ਵਿੱਚ ਨੇ। ਅੱਛਾ, ਇਹ ਦੇਖੋ ਜਨਾਬ, 1947 ਵਾਲਾ ਇੱਕ ਬਹੁਤ ਹੀ ਅਮੀਰ ਤਰੀਨ ਹਿੰਦੂ ਫੈਮਿਲੀ ਦਾ ਘਰ ਅੱਜ ਕਿਸ ਹਾਲ ਦੇ ਵਿੱਚ। ਇਸੇ ਸ਼ਹਿਰ 'ਚ ਇੱਕ ਦੂਸਰਾ ਜੈਨ ਮੰਦਿਰ ਵੀ ਤੁਹਾਨੂੰ ਵਿਖਾਲਨੇ ਆ, ਜਿਹਦੇ ਉੱਤੇ ਅੱਜ ਵੀ ਪੁਰਾਣੀ ਤਖਤੀ ਲੱਗੀ ਹੈ। ਇਹ ਤੁਸੀਂ ਪੜ੍ਹ ਕੇ ਕਮੈਂਟਾਂ 'ਚ ਦੱਸਣਾ ਹੈ ਕਿ ਕੀ ਲਿਖਿਆ ਹੈ। ਇੱਥੇ ਤੁਸੀਂ ਵੀਡੀਓ ਨੂੰ ਖਿਲਾਰ ਕੇ ਤੇ ਆਰਾਮ ਨਾਲ ਪੜ੍ਹ ਸਕਦੇ ਹੋ। ਇਸੇ ਵੀਡੀਓ 'ਚ ਜੈਨ ਮੰਦਿਰ ਵੀ ਤੁਹਾਨੂੰ ਵਿਖਾਇਆ ਜਾਏਗਾ। ਨਾਰੋਵਾਲ ਦੇ ਰੇਲ ਬਾਜ਼ਾਰ ਦੇ ਵਿੱਚ ਇੱਕ ਬਹੁਤ ਵੱਡੀ ਸਰਾਏ ਧਰਮਸ਼ਾਲਾ ਬਣੀ ਹੋਈ ਹੈ, ਜਿਹਦੇ ਉੱਤੇ ਅੱਜ ਵੀ ਲਿਖਿਆ ਹੈ, ਇਹ ਦੇਖਣਾ, ਲਾਲਾ ਪੰਜੂ ਸ਼ਾਹ ਜੈਨੀ ਗੌਰਮੈਂਟ ਮੁਸਲਿਮ ਮੰਦਰ ਐਲੀਮੈਂਟਰੀ ਸਕੂਲ ਨਾਰੋਵਾਲ। 47 ਦੀ ਵੰਡ ਤੋਂ ਪਹਿਲੇ ਵਾਲਾ ਹਿੰਦੂ ਔਰ ਸਿੱਖਾਂ ਦਾ ਮਹੱਲਾ। ਅੱਜ ਵੀ ਇੱਥੇ ਆਓ ਤੇ ਲੱਗਦਾ ਹੈ ਤੁਸੀਂ 47 ਦੇ ਜ਼ਮਾਨੇ 'ਚ ਚਲੇ ਗਏ ਹੋ। ਇਹ ਨੇ ਉਹ ਕੁੰਡੀਆਂ ਜਿਹੜੀਆਂ 1947 ਵੇਲੇ ਹਿੰਦੂ ਸਿੱਖ ਖੁੱਲੀਆਂ ਛੱਡ ਕੇ ਤੇ ਟੁਰ ਗਏ ਕਿ ਅਸੀਂ ਆਉਣਾ ਹੈ ਤੇ ਆਪਣੇ ਘਰਾਂ ਦੇ ਵਿੱਚ ਦੁਬਾਰਾ ਰਹਿਣਾ ਸ਼ੁਰੂ ਕਰ ਦਾਂਗੇ। ਲੇਕਿਨ ਉਹ ਦਿਨ ਫਿਰ ਨਾ ਆਇਆ। ਨਾ ਹਿੰਦੂ ਸਿੱਖ ਵਾਪਸ ਆ ਸਕੇ ਇੰਡੀਆ 'ਚੋਂ, ਔਰ ਨਾ ਹੀ ਜਿਹੜੇ ਮੁਸਲਮਾਨ ਆਪਣਾ ਘਰ-ਬਾਰ ਛੱਡ ਕੇ ਇੰਡੀਆ ਦੇ ਵਿੱਚ ਤੇ ਪਾਕਿਸਤਾਨ ਆਏ, ਨਾ ਹੀ ਉਹ ਆਪਣਿਆਂ ਘਰਾਂ ਨੂੰ ਵੇਖਣ ਦੁਬਾਰਾ ਜਾ ਸਕੇ। ਤੇ ਚਲੋ ਵੀਡੀਓ ਸ਼ੁਰੂ ਕਰਨੇ ਆ। अस्सलाम वालेकुम, मैं औरंगज़ेब बेग। आज मैं ਤੁਹਾਨੂੰ ਵਿਖਾਲਣਾ 1947 ਵਾਲਾ ਨਾਰੋਵਾਲ। ਪੁਰਾਣੇ ਮੰਦਿਰ, ਪੁਰਾਣੇ ਘਰ, ਬਾਜ਼ਾਰ। ਵੀਡੀਓ ਨਾਲ ਤੁਸੀਂ ਜੁੜੇ ਰਹਿਣਾ ਹੈ। ਇਹ ਬੜੀ ਅਹਿਮ ਔਰ ਬੜੀ ਇਨਫੋਰਮੇਟਿਵ ਵੀਡੀਓ ਹੈ। ਨਾਰੋਵਾਲ ਸ਼ਹਿਰ ਤੋਂ ਹਿੰਦੂ ਸਿੱਖਾਂ ਦੀਆਂ 1947 ਵਾਲੀਆਂ ਨਿਸ਼ਾਨੀਆਂ ਅੱਜ 2026 ਚ ਕੈਸੀਆਂ ਨੇ। ਵੀਡੀਓ ਨਾਲ ਜੁੜੇ ਰਹੋ। ਅੱਛਾ, ਇਸ ਵੇਲੇ ਮੈਂ ਮੌਜੂਦ ਹੈਗਾ ਵਾ ਨਾਰੋਵਾਲ ਰੇਲਵੇ ਸਟੇਸ਼ਨ ਦੇ ਬਿਲਕੁਲ ਆਪੋਜ਼ਿਟ। ਇੱਕ ਘਰ ਹੈਗਾ ਏ ਚੁਬਾਰਾ। ਇਹ ਵੀ ਜਨਾਬ ਹੁਣ ਆਹਿਸਤਾ ਆਹਿਸਤਾ ਬਿਲਕੁਲ ਖ਼ਤਮ ਹੁੰਦਾ ਜਾ ਰਿਹਾ, ਕਿਉਂਕਿ ਅਰਸਾ ਦਰਾਜ਼ ਤੋਂ ਇਸ ਘਰ ਦੇ ਵਿੱਚ ਕੋਈ ਨਹੀਂ ਰਹਿੰਦਾ। ਤੇ ਅਸੀਂ ਹੁਣ ਹੌਲੀ ਹੌਲੀ ਜਾਵਾਂਗੇ। ਦੋ ਮੰਦਿਰ ਇਸ ਵੀਡੀਓ 'ਚ ਅਸੀਂ ਤੁਹਾਨੂੰ ਵਿਖਾ ਲੈਂਦੇ, ਔਰ ਇੱਕ ਧਰਮਸ਼ਾਲਾ ਹੈ, ਔਰ ਹੋਰ ਵੀ ਜਿਹੜੀਆਂ ਪੁਰਾਣੇ ਘਰ ਨੇ, ਪੁਰਾਣੇ ਜਿਹੜੇ ਕਿ 1947 ਦੀਆਂ ਨਿਸ਼ਾਨੀਆਂ ਵਾਲੀਆਂ ਚੀਜ਼ਾਂ ਤੁਹਾਨੂੰ ਵਿਖਾ ਲਾਂਗੇ। ਲੇਕਿਨ ਇਹ ਘਰ ਦਾ ਦਰਵਾਜ਼ਾ ਮੇਨ ਹੈ। ਮੈਂ ਅੱਗੇ ਵੀ ਵੀਡੀਓ ਇੱਕ ਇਸ ਘਰ ਦੀ ਪਾਈ ਸੀ, ਲੇਕਿਨ ਉਹਦੇ ਥੱਲੇ ਕੋਈ ਨਹੀਂ ਬੋਲਿਆ ਕਿ ਘਰ ਕਿਹਦਾ ਹੈਗਾ ਸੀ। ਅਕਸਰ ਮੇਰੀਆਂ ਵੀਡੀਓ ਦੇ ਥੱਲੇ ਲੋਕੀ ਕਮੈਂਟ ਕਰਦੇ ਨੇ ਇੰਡੀਆ ਦੇ ਵਿੱਚੋਂ ਕਿ ਜੀ ਇਹ ਘਰ ਕਿਹਦਾ ਹੈਗਾ ਹੈ। ਲੇਕਿਨ ਮੈਂ ਚਾਹ ਰਿਹਾ ਕਿ ਆ ਬਿਲਕੁਲ ਘਰ ਡਿੱਗਣ ਤੋਂ ਪਹਿਲਾਂ ਪਤਾ ਚੱਲ ਜੇ ਕਿ ਥੱਲੇ ਦੁਕਾਨਾਂ ਤੇ ਉੱਤੇ ਚੁਬਾਰਾ। ਇਹ 1947 ਵੇਲੇ ਕਿਸ ਐਸੇ ਖਾਨਦਾਨ ਦਾ ਸੀ ਕਿ ਜਿਹਦਾ ਹਾਲੇ ਤੱਕ ਕੋਈ ਪਤਾ ਨਹੀਂ ਚੱਲ ਸਕਿਆ। ਇਹ ਬਿਲਕੁਲ ਰੇਲਵੇ ਸਟੇਸ਼ਨ ਦੇ ਸਾਹਮਣੇ में ਈਜ਼ੀ ਇਹ ਤਲਾਸ਼ ਕਰਨਾ ਉਹਨਾਂ ਲੋਕਾਂ ਵਾਸਤੇ ਜਿਹੜੇ ਕੋਈ ਪੁਰਾਣੇ ਬਜ਼ੁਰਗ ਨੇ। ਦੇਖੋ ਨਾ ਦੋਸਤੋ, ਕਿੱਡਿਆਂ ਚਾਵਾਂ ਨਾਲ ਘਰ ਬਣਾਏ ਗਏ ਸਨ, ਲੇਕਿਨ ਰਹਿਣਾ ਨਸੀਬ ਨਹੀਂ ਹੋਇਆ, ਕਿਉਂਕਿ 1947 ਦੀ ਪਾਰਟੀਸ਼ਨ, ਪਾਕਿਸਤਾਨ ਬਣ ਗਿਆ, ਹਿੰਦੁਸਤਾਨ ਅਲੱਗ ਮੁਲਕ ਬਣ ਗਿਆ। ਔਰ ਇਹ ਫਿਰ ਜਨਾਬ ਕੁੰਡੀਆਂ, ਜੰਦਰੇ, ਬੂਹੇ ਮਾਰ ਕੇ ਤੇ ਲੋਕੀ ਟੁਰ ਗਏ ਜਿਨ੍ਹਾਂ ਇੰਡੀਆ ਜਾਣਾ ਸੀ, ਤੇ ਮੁਸਲਮਾਨ ਆਪਣੇ ਘਰ-ਬਾਰ ਇੰਡੀਆ 'ਚ ਛੱਡ ਕੇ, ਪ੍ਰਾਪਰਟੀਆਂ ਜਾਇਦਾਦਾਂ ਛੱਡ ਕੇ ਤੇ ਪਾਕਿਸਤਾਨ ਆ ਗਏ। ਇਹ ਜਨਾਬ ਪਿਆ ਜੇ ਸਾਰਾ ਕੁਝ। ਹੁਣ ਚੱਲਦੇ ਹਾਂ ਰੇਲ ਬਾਜ਼ਾਰ। ਇਹ ਰੇਲ ਬਾਜ਼ਾਰ ਹੈ, ਸਾਹਮਣੇ ਸਾਰਾ ਬਾਜ਼ਾਰ ਦਾ ਏਰੀਆ ਸ਼ਹਿਰ ਹੈ। ਔਰ ਇਹ ਰਾਈਟ ਸਾਈਡ ਤੇ ਇੱਕ ਧਰਮਸ਼ਾਲਾ, ਇੱਕ ਸਰਾਏ ਟਾਈਪ ਬਣੀ ਹੈ। ਇੱਕ ਬਹੁਤ ਹੀ ਰਈਸ ਜੈਨ ਮਤ ਦਾ ਪੈਰੋਕਾਰ ਸੀ, ਇੱਕ ਖਾਨਦਾਨ ਲਾਲਾ ਪੰਜੂ ਸ਼ਾਹ। ਉਹਨਾਂ ਦੀ ਫੈਮਿਲੀ ਨਾਲ ਮੇਰਾ ਰਾਬਤਾ ਵੀ ਹੋਇਆ ਸੀ। ਇਸ ਇਮਾਰਤ ਦੀ ਮੈਂ ਅੰਦਰੋਂ ਵੀਡੀਓ ਮੁਕੰਮਲ ਤੌਰ ਤੇ ਅਲੱਗ ਅਪਲੋਡ ਕਰ ਚੁੱਕਿਆ, ਉਹਦਾ ਲਿੰਕ ਮੈਂ ਡਿਸਕ੍ਰਿਪਸ਼ਨ 'ਚ ਦੇ ਦਿਆਂਗਾ। ਤੇ ਇਹ ਉਹਦੇ ਉੱਤੇ ਬੋਰਡ ਲੱਗਾ ਹੈ ਜਿਹਦੇ ਉੱਤੇ ਲਾਲਾ ਪੰਜੂ ਸ਼ਾਹ ਜੈਨੀ ਨਾਰੋਵਾਲ ਲਿਖਿਆ ਹੈ, ਗੌਰਮੈਂਟ ਮੁਸਲਿਮ ਮੰਦਰ ਐਲੀਮੈਂਟਰੀ ਸਕੂਲ। ਤੇ ਇਹ ਜਨਾਬ ਸਕੂਲ ਦਾ ਮੇਨ ਦਰਵਾਜ਼ਾ ਅੱਜ ਵੀ ਆਪਣੀ ਅਸਲੀ ਹਾਲਤ ਵਾਲਾ ਦਰਵਾਜ਼ਾ ਹੈ, ਲੱਕੜ ਦਾ ਬਣਿਆ। ਕਿਆ ਬਾਤ ਹੈ। ਕਿੱਥੇ ਗਏ ਲੋਕ ਦੋਸਤੋ, ਕਿੱਥੇ ਗਏ ਉਹ ਬਾਬੇ ਮਿਸਤਰੀ। ਹਾਂਜੀ, ਲੋਹਾਰ ਤਰਖਾਨ ਜਿਹੜੇ ਕਿ ਦਰਵਾਜ਼ੇ ਬਣਾ ਗਏ ਨੇ। ਇਹ ਜੇ ਪਿਆ ਸਾਰਾ ਕੁਝ। ਉੱਤੇ ਹੁਣ ਅੱਜ ਕੱਲ੍ਹ ਡਿਪਟੀ ਡਿਸਟ੍ਰਿਕਟ ਐਜੂਕੇਸ਼ਨ ਅਫੀਸਰ ਜ਼ਨਾਨਾ ਲਿਖਿਆ ਹੈ, ਜਦਕਿ ਇੱਥੇ ਬੱਚਿਆਂ ਦਾ ਇੱਕ ਸਕੂਲ ਵੀ ਅੰਦਰ। ਤੇ ਇਹ ਦੀ ਅਸਲ ਇਮਾਰਤ ਬਾਜ਼ਾਰ, ਰੇਲਵੇ ਸਟੇਸ਼ਨ ਜਿਹੜਾ ਬਾਜ਼ਾਰ ਜਾਂਦਾ ਉੱਥੇ। ਅੱਛਾ, ਹੁਣ ਅਸੀਂ ਆ ਗਏ ਸ਼ਹਿਰ ਦੇ ਅੰਦਰ। ਪੁਰਾਣੇ ਮੁਹੱਲੇ, ਪੁਰਾਣੇ ਘਰ ਹੁਣ ਤੁਹਾਨੂੰ ਵਿਖਾਲਦੇ ਹਾਂ ਕਿ 1947 ਦੀਆਂ ਇਮਾਰਤਾਂ ਨਾਰੋਵਾਲ ਸ਼ਹਿਰ ਦੇ ਵਿੱਚ ਅੱਜ ਕੇ ਸਾਲ ਦੇ ਵਿੱਚ ਨੇ, ਜਿਹੜੀਆਂ ਕਦੀ ਬਹੁਤ ਹੀ ਚਾਅ, ਮਾਣ, ਪਿਆਰ, ਮੁਹੱਬਤ ਤੇ ਪੈਸੇ ਨਾਲ ਬਣਾਈਆਂ ਗਈਆਂ ਸਨ ਤੇ ਅਚਾਨਕ ਛੱਡਣੀਆਂ ਪਈਆਂ। ਫਿਰ ਇਹ ਘਰ ਉਹਨਾਂ ਲੋਕਾਂ ਨੂੰ ਅਲਾਟ ਹੋਏ ਜਿਨ੍ਹਾਂ ਦੇ ਵੱਡੇ 1947 ਵੇਲੇ ਉੱਜੜ ਕੇ ਤੇ ਇੰਡੀਆ ਤੋਂ ਪਾਕਿਸਤਾਨ ਆਏ। ਤੇ ਅੱਜ ਉਹਨਾਂ ਦੀ ਤੀਜੀ ਚੌਥੀ ਨਸਲ ਵੀ ਇਹਨਾਂ ਘਰਾਂ ਦੇ ਵਿੱਚ ਹੁਣ ਰਹਿ ਰਹੀ ਹੈ। ਹੁਣ ਇਹ ਤੁਸੀਂ ਵੇਖੋ ਕਿ ਇਹ ਜੇ ਉਹ ਕੁੰਡੀਆਂ
ਹਾਂਜੀ ਪਤਾ ਨਹੀਂ ਇਹਨਾਂ ਨੂੰ ਜੰਦਰੇ ਵੀ ਲਾਏ ਹੋਣਗੇ 47 ਵੇਲੇ ਕਿਸੇ ਕੇ ਆਸਰੇ ਛੱਡ ਗਏ, ਲੇਕਿਨ ਕੀ ਫਾਇਦਾ ਸੀ ਜੰਦਰੇ ਲਾਉਣ ਦਾ। ਉਦੋਂ ਤੇ ਖੋਆ ਮੋਈ ਪਈ ਸੀ, ਲੁੱਟ ਮਾਰ ਪਈ ਸੀ। ਹਾਂਜੀ ਕਿਸੇ ਜੰਦਰਾ ਲਾਇਆ ਤਾਂ ਵੀ ਠੀਕ ਹੈ, ਨਹੀਂ ਲਾਇਆ ਤਾਂ ਵੀ ਠੀਕ ਹੈ, ਲੋਕੀ ਲੈ ਕੇ ਲੁੱਟ ਕੇ ਸਮਾਨ। ਹਾਂਜੀ ਇਹ ਦੇਖੋ ਨਾ ਕਿੱਡੀ ਆਲੀਸ਼ਾਨ ਹਵੇਲੀ ਹੈ। ਅੱਛਾ ਇਹ ਇੱਕ ਬੈਠਕ ਦਾ ਦਰਵਾਜ਼ਾ ਸਾਨੂੰ ਨਜ਼ਰ ਆਇਆ ਇੱਕ ਸਾਈਡ ਦੇ ਉੱਤੇ। ਓਏ ਹੋਏ ਇਹ ਦੇਖੋ ਜੀ ਕੁੰਡੀ ਅੱਜ ਵੀ ਇਹਦੀ ਖੁੱਲੀ ਹੈ। ਹੁਣ ਇਹ ਏਡੀਆਂ ਆਲੀਸ਼ਾਨ ਲੱਕੜੀ ਦੀਆਂ ਜਿਹੜੀਆਂ ਚੀਜ਼ਾਂ ਬਣੀਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਸਿਰਫ ਇਹਨਾਂ ਨੂੰ ਰੰਗ ਨਹੀਂ ਹੋਇਆ ਤਾਂ ਬਾਕੀ ਅੱਜ ਵੀ ਦੀ ਲੱਕੜ ਜਿਹੜੀ ਨਾ ਅੱਜ ਦੀ ਇਹ ਉਹਦੇ ਨਾਲੋਂ ਵੀ ਅੱਛੀਆਂ ਨੇ। ਇਸ ਲਈ ਤੇ ਇਹਨਾਂ ਮਕਾਨਾਂ ਨੂੰ 100 ਸਾਲ ਹੋ ਗਿਆ ਔਰ ਇਹਨਾਂ ਨੂੰ ਪਰਵਾਹ ਹੀ ਕੋਈ ਨਹੀਂ ਹਲੇ ਤੱਕ। ਜ਼ਿਆਦਾ ਵੀ ਕਈਆਂ ਮਕਾਨਾਂ ਨੂੰ ਹੋ ਗਿਆ, ਲੇਕਿਨ ਇਹ ਬ੍ਰਿਟਿਸ਼ ਰਾਜ ਦੇ ਬਣੇ ਹੋਏ ਮਕਾਨ ਨੇ। ਇਹ ਜਨਾਬ ਆ ਗਈ ਮੰਦਿਰ ਵਾਲੀ ਗਲੀ ਤੇ ਸਾਹਮਣੇ ਤੁਸੀਂ ਵੇਖ ਸਕਦੇ ਹੋ ਗੌਰ ਦੇ ਨਾਲ ਮੰਦਿਰ ਹੈਗਾ ਜਿਹੜਾ ਤੁਹਾਨੂੰ ਅੱਜ ਅੰਦਰੋਂ ਵਿਖਾਲਣਾ ਹੈ। ਇਹ ਮੈਂ ਗਰੰਟੀ ਨਾਲ ਕਹਿਣਾ ਕਿ ਮੰਦਿਰ ਪਹਿਲੀ ਦਫਾ ਤੁਸੀਂ ਅੰਦਰੋਂ ਦੇਖੋਗੇ। ਬਾਹਰੋਂ ਇਹਦੀਆਂ ਵੀਡੀਓ ਮੇਰੇ ਸਮੇਤ ਹੋਰ ਵੀ ਲੋਕਾਂ ਬਣਾਈਆਂ ਹੋਣਗੀਆਂ, ਲੇਕਿਨ ਅੰਦਰੋਂ ਤੁਹਾਨੂੰ ਅੱਜ ਵਿਖਾਲਣਾ ਹੈ। ਇਹਦੇ 3 ਮੂਰਤੀ ਸਥਾਨ ਨੇ ਅੰਦਰ। ਇਹ ਦੇਖੋ ਤੁਸੀਂ, ਇਹ ਬੜਾ ਉੱਚਾ ਥੜਾ ਜਿਹਾ ਬਣਾ ਕੇ ਉਦੋਂ ਬਣਾਇਆ ਗਿਆ ਸੀ ਛੋਟੀ ਇੱਟ ਨਾਲ। ਇਹ ਦੱਸਿਆ ਜਾਂਦਾ ਕਿ ਮਹਾਰਾਜਾ ਰਣਜੀਤ ਸਿੰਘ ਦੇ ਦੌਰ ਦੀ ਇੱਕ ਇਮਾਰਤ ਹੈਗੀ ਹੈ, ਹਿੰਦੂ ਕਮਿਊਨਿਟੀ ਦੀ ਵਰਸ਼ਿਪ ਪਲੇਸ। ਔਰ ਇਹ ਕ੍ਰਿਸ਼ਨਾ ਮੰਦਿਰ ਜਿਹੜਾ ਨਾ ਇਹ ਪਤਾ ਲੱਗਿਆ ਕਿ ਕ੍ਰਿਸ਼ਨਾ ਮੰਦਿਰ ਹੈ, ਲੇਕਿਨ ਬਾਕੀ ਜਿਹੜੇ ਸਾਡੇ ਹਿੰਦੂ ਕਮਿਊਨਿਟੀ ਦੇ ਭਾਈ ਨੇ ਉਹ ਦੱਸ ਸਕਦੇ ਨੇ ਕਿ ਇਹਨਾਂ ਦੇ ਜਿਹੜੀ ਤਸਵੀਰਾਂ ਸਾਈਡਾਂ 'ਤੇ ਬਣੀਆਂ ਨੇ ਜਾਂ ਜਿਹੜੀ ਨਕਸ਼ਨਕਾਰੀ ਉਸ ਦੌਰ ਦੀ ਹੋਈ ਹੈ ਕਿ ਇਹ ਕਿਹੜਾ ਮੰਦਿਰ ਹੋ ਸਕਦਾ। ਇਹ ਦੇਖ ਨਾ ਇਹ ਇਹਦੇ ਆਗੇ ਜਨਾਬ ਅਸੀਂ ਬਰਾਮਦਿਆਂ ਦੇ ਵਿੱਚ ਇਹ ਆਗੇ ਬਰਾਮਦੇ ਅਤੇ ਖੱਬੇ ਪਾਸੇ ਲੈਫਟ ਸਾਈਡ 'ਤੇ ਮੰਦਿਰ ਦਾ ਦਰਵਾਜ਼ਾ ਉਹ ਤੁਹਾਨੂੰ ਅੰਦਰੋਂ ਵਿਖਾਲਣਾ। 1 ਮਿੰਟ ਇਹ ਜਨਾਬ ਆ ਗਏ। ਇਹ ਬਹੁਤ ਹੀ ਮਜ਼ਬੂਤ ਜਿਹਾ ਦਰਵਾਜ਼ਾ ਹੈ, ਚੁਗਾਠ ਲੱਕੜ ਦੀ। ਅਤੇ ਇਹ ਸਾਹਮਣੇ ਸਾਨੂੰ ਇੱਕ ਮੂਰਤੀ ਸਥਾਨ ਨਜ਼ਰ ਆ ਰਿਹਾ ਹੈ। 1 ਮਿੰਟ ਜ਼ਰਾ ਮੈਂ ਤੁਹਾਨੂੰ ਦੱਸਦਾ। ਇਹ ਦੇਖੋ 3 ਮੂਰਤੀ ਸਥਾਨ ਨੇ, ਇੱਕ ਬਿਲਕੁਲ ਸਾਹਮਣੇ, ਇੱਕ ਸੱਜੇ ਪਾਸੇ, ਇੱਕ ਖੱਬੇ ਪਾਸੇ, ਯਾਨੀ ਇੱਕ ਬਿਲਕੁਲ ਸਟ੍ਰੇਟ, ਇੱਕ ਰਾਈਟ, ਇੱਕ ਲੈਫਟ। ਇਹ ਪਹਿਲੀ ਦਫਾ ਤੁਸੀਂ ਇਹਦੇ ਮੂਰਤੀ ਸਥਾਨ ਅੰਦਰੋਂ ਦੇਖ ਰਹੇ ਹੋ। ਇਹ ਜੀ ਹਿੰਦੂ ਬਜ਼ੁਰਗਾਂ ਦੀਆਂ ਨਿਸ਼ਾਨੀਆਂ ਤੁਹਾਨੂੰ ਦਿਖਾਈਆਂ ਜਾ ਰਹੀਆਂ ਨੇ। ਔਰ ਦੱਸਿਆ ਜਾਂਦਾ ਹੈ ਕਿ ਇੱਥੇ ਬਹੁਤ ਜ਼ਿਆਦਾ ਕਮਰੇ ਵੀ ਬਣਾਏ ਗਏ ਸਨ, ਪੁਜਾਰੀਆਂ ਦੇ ਵੀ ਕਮਰੇ ਅਲੱਗ ਸਨ। ਅਤੇ ਇਹ ਜਿਹੜੀ ਜਗ੍ਹਾ ਇੱਥੇ ਬਰਾਮਦੇ ਸਨ ਵੱਡੇ ਵੱਡੇ। ਅਤੇ ਇਹ ਹੁਣ ਇਹਦੇ ਮੰਦਿਰ ਦੇ ਜਿਹੜੇ ਬਰਾਮਦੇ ਨੇ ਉਹ ਤਾਂ ਢੱਠ ਗਏ ਨੇ, ਲੇਕਿਨ ਪੁਜਾਰੀ ਦਾ ਕਮਰਾ ਹਲੇ ਵੀ ਹੈਗਾ ਏ। ਮੈਂ ਤੁਹਾਨੂੰ ਉਹ ਵੀ ਜ਼ੂਮ ਕਰਕੇ ਵਿਖਾਲਣਾ। ਪਹਿਲਾਂ ਤੁਸੀਂ ਦੋਸਤੋ ਇਹ ਦੇਖ ਲਓ ਜ਼ਰਾ, ਛੋਟੀ ਇੱਟ ਦੇ ਨਾਲ ਪਿੱਲਰ ਬਣੇ ਨੇ, ਸਾਰੀ ਇਮਾਰਤ ਬਣੀ ਹੈ, ਲੇਕਿਨ ਇਹ ਕੱਟ ਕੇ ਗੁਲਾਈ ਦੇ ਵਿੱਚ ਇਹਨਾਂ ਇੱਟਾਂ ਨੂੰ ਅਤੇ ਖੂਬਸੂਰਤ ਆਪਣੇ ਦੌਰ ਦੇ ਇਹ ਪਿੱਲਰ ਬਣਾਏ ਅਤੇ ਇੱਥੇ ਕਮਰੇ ਬਣਾਏ ਗਏ ਇਸ ਨਾਲ। ਸਾਰਾ ਜਿਹੜਾ ਪਲਾਟ ਖਾਲੀ ਹੈ, ਇਹ ਸਾਰਾ ਮੰਦਿਰ ਦਾ ਹਿੱਸਾ ਹੈ। ਜਿਹੜੇ ਤੁਹਾਨੂੰ ਮਕਾਨ ਨਜ਼ਰ ਆ ਰਹੇ ਨਾ ਇਹ ਮੰਦਿਰ ਦੀ ਜਗ੍ਹਾ 'ਤੇ, ਲੇਕਿਨ ਇਹ ਜਿਹੜਾ ਥੋੜ੍ਹਾ ਜਿਹਾ ਹਿੱਸਾ ਹੀ ਮੰਦਿਰ ਦਾ ਰਹਿ ਗਿਆ ਹੈ। ਅਤੇ ਇਹ ਮੰਦਿਰ ਦੇ ਥੱਲੇ ਇੱਕ ਕਮਰਾ ਬਣਿਆ। ਇਹ ਦੇਖੋ ਨਾ, ਇਹ ਤਾਂ ਪੁਰਾਣੀ ਇਮਾਰਤ ਹੈ ਨਾ, ਉੱਚੀ ਪੂਰੇ ਥੜੇ ਦੇ ਉੱਤੇ ਜਿਹੜਾ ਮੰਦਿਰ ਬਣਾਇਆ। ਅਤੇ ਇਹ ਸਾਹਮਣੇ ਵੀ ਕਿਹਾ ਜਾਂਦਾ ਕਿ ਪੁਜਾਰੀਆਂ ਦੇ ਕਮਰੇ ਸਨ। ਇਹ ਇੱਥੇ ਪੰਡਤ ਦਾ ਕਮਰਾ ਸੀ, ਜਿਹੜਾ ਕਿ ਹੁਣ ਤੁਸੀਂ ਦੇਖ ਸਕਦੇ ਹੋ ਉਹਦਾ ਕੀ ਹਾਲ ਹੋਇਆ ਹੈ। ਅਤੇ ਇਹ ਜਨਾਬ ਟੁੱਟੀਆਂ ਮੰਜੀਆਂ ਬਾਹਰ ਪਈਆਂ ਨੇ ਅਤੇ ਗੰਦਗੀ ਦੇ ਢੇਰ। ਕਿਸੇ ਦੌਰ ਦੇ ਵਿੱਚ ਇਹ ਨਾਰੋਵਾਲ ਦਾ ਸਭ ਤੋਂ ਵੱਡਾ ਉੱਚਾ ਮੰਦਿਰ ਸੀ, ਜਿਹੜਾ ਕਿ 4 ਸਵੇਰੇ ਦੇ ਪਿੰਡਾਂ 'ਚ ਵੀ ਇਹਦਾ ਡੂਮ ਜਿਹੜਾ ਉੱਤੇ ਵੀ ਨਾ ਉਹ ਨਜ਼ਰ ਆਉਂਦਾ ਹੁੰਦਾ ਸੀ। ਅਤੇ ਹੁਣ ਬਰਾਮਦੇ ਔਰ ਪਿੱਛੇ ਉਹ ਦਰਵਾਜ਼ਾ ਜਿਹਦੇ ਅੰਦਰ 3 ਮੂਰਤੀ ਸਥਾਨ ਬਣੇ ਨੇ। ਇਹ ਦੇਖ ਸਕਦੇ ਤੁਸੀਂ। ਹੁਣ ਇਹਦੇ ਨਾ ਕੋਈ ਸੀੜੀਆਂ ਨੇ ਅਤੇ ਨਾ ਹੀ ਕੋਈ ਇਹਦਾ ਪੁਰਸਾਨੇ ਹਾਲ ਹੈ, ਕਿਉਂਕਿ ਅਰਸਾ ਦਰਾਜ਼ ਤੋਂ ਇਹ ਮੰਦਿਰ ਬੰਦ ਪਿਆ ਹੈ। ਅਰਸਾ ਦਰਾਜ਼ ਕੀ ਕਿ 78-79 ਸਾਲ ਹੋ ਗਏ ਨੇ, ਅਤੇ ਜਦੋਂ ਦੀ ਹਿੰਦੂ ਕਮਿਊਨਿਟੀ ਇੱਥੋਂ ਗਈ ਹੈ ਉਦੋਂ ਦਾ ਇਹ ਮੰਦਿਰ ਬੰਦ ਪਿਆ ਹੈ। ਹਾਲੇ ਤੁਹਾਨੂੰ ਮੈਂ ਦੂਸਰਾ ਇੱਕ ਹੋਰ ਮੰਦਿਰ ਵੀ ਵਿਖਾਲਣਾ ਹੈ, ਉਹ ਜੈਨ ਮੰਦਿਰ ਹੈਗਾ ਹੈ। ਉਹਦੇ ਉੱਤੇ ਤਖਤੀਆਂ ਵੀ ਲੱਗੀਆਂ ਨੇ ਪੁਰਾਣੀਆਂ, ਕੁਝ ਲਿਖਿਆ ਵੀ ਹੈ। ਲੇਕਿਨ ਇਹ ਮੰਦਿਰ ਦੀਆਂ ਜਿਹੜੀਆਂ ਦੀਵਾਰਾਂ ਨੇ ਇਹਨਾਂ ਦੇ ਉੱਤੇ ਜਿਹੜੀ ਉਸ ਦੌਰ ਦੀ ਸਿਆਹੀ ਦੇ ਨਾਲ ਨਕਸ਼ਨਕਾਰੀ ਕੀ ਗਈ ਹੈ, ਉੱਤੇ ਫੁੱਲ ਬਣਾਏ ਗਏ ਨੇ, ਜਾਨਵਰ ਬਣਾਏ ਗਏ ਨੇ, ਯਾਨੀ ਕਿ ਚਿੜੀਆਂ, ਤੋਤੇ। ਇਹਦੇ ਨਾਲ ਇਹ ਤੁਸੀਂ ਦੇਖ ਸਕਦੇ ਇਹਦੀ ਹਾਲਤ ਵੀ ਮੈਂ ਤੁਹਾਨੂੰ ਦਿਖਾਉਣਾ। ਇਸ ਸਾਈਡ ਦੇ ਉੱਤੇ ਰਾਧਾ ਕ੍ਰਿਸ਼ਨਾ, ਸ਼ਾਇਦ ਉਹ ਵੀ ਉਹਨਾਂ ਦੀ ਨਕਸ਼ਨਕਾਰੀ ਕੀਤੀ ਗਈ ਹੈ। ਇਹ ਬਣਾਇਆ ਗਿਆ ਕੁਛ। ਇਹ ਹੁਣ ਤੁਸੀਂ ਬਿਹਤਰ ਦੱਸ ਸਕਦੇ ਹੋ ਕਿ ਇਹ ਕੀ ਹੋ ਸਕਦਾ, ਠੀਕ ਹੈ ਨਾ। ਇਹ ਦੇਖੋ ਤੁਸੀਂ, ਔਰ ਇਹ ਦੇਖੋ ਤੁਸੀਂ, ਇਹ ਇੱਥੇ ਜਿਹੜਾ ਤੁਹਾਨੂੰ ਆਖੀ ਕਿ ਪਰਿੰਦੇ ਵੀ ਬਣਾਏ ਗਏ ਨੇ। ਤੁਸੀਂ ਦੇਖ ਲਓ ਐਡੀ ਮਜ਼ਬੂਤ ਸਿਆਹੀ ਹੈ ਕਿ ਅਰਸਾ ਦਰਾਜ਼ ਹੋ ਗਿਆ ਹੈ, ਲੇਕਿਨ ਉਹ ਸਿਆਹੀ ਖ਼ਤਮ ਨਹੀਂ ਹੋ ਸਕੀ, ਠੀਕ ਹੈ ਨਾ। ਇਹ ਜੇ ਪਿਆ ਸਾਰਾ ਕੁਝ। ਅਤੇ ਹਾਲੇ ਮੈਂ ਤੁਹਾਨੂੰ ਜੈਨ ਮੰਦਿਰ ਵਿਖਾਲਣਾ, ਲੇਕਿਨ ਤੁਹਾਡੇ ਅੱਗੇ ਦਰਖਾਸਤ ਹੈ ਕਿ ਜਿਹਨੇ ਹਾਲੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਚੈਨਲ ਸਬਸਕ੍ਰਾਈਬ ਕਰ ਲਓ ਅਤੇ ਕਮੈਂਟ ਕਰਿਆ ਕਰੋ। ਕਮੈਂਟ ਕਰਨ ਲੱਗਿਆ ਕੋਈ ਪੈਸਾ ਨਹੀਂ ਲੱਗਦਾ, ਠੀਕ ਹੈ ਨਾ। ਵੀਡੀਓ ਵੇਖ ਕੇ ਨਾ ਲਾਈਕ ਕਰ ਦਿਓ, ਨਾ ਕਮੈਂਟ ਕਰ ਦਿਓ, ਲੇਕਿਨ ਉਹਦੇ ਨਾਲ ਸਾਨੂੰ ਹੌਸਲਾ ਮਿਲ ਜਾਂਦਾ ਹੈ ਕਿ ਨਾ ਜਦੋਂ ਤੁਸੀਂ ਕੋਈ ਕਮੈਂਟ ਕਰਦੇ ਹੋ। ਇਹ ਪੁਜਾਰੀਆਂ ਦਾ ਜਿਹੜਾ ਕਮਰਾ, ਹੁਣ ਨਵੀਆਂ ਇਮਾਰਤਾਂ ਇੱਥੇ ਬਣ ਚੁੱਕੀਆਂ ਨੇ, ਠੀਕ ਹੈ ਜਨਾਬ।
ਇਹ ਇਸੇ ਮੰਦਰ ਦਾ ਵਿਊ ਹੈ ਦੂਸਰੀ ਸਾਈਡ ਤੇ ਜਾ ਕੇ, ਜਿੱਥੇ ਕਦੀ ਬੜੇ ਬੜੇ ਵੱਡੇ ਬਰਾਮਦੇ ਔਰ ਹਾਲ ਬਣਾਏ ਗਏ ਹੁੰਦੇ ਸਨ। ਇੱਥੇ ਸ਼ਾਦੀਆਂ ਵੀ ਕੀਤੀਆਂ ਜਾਂਦੀਆਂ ਹੁੰਦੀਆਂ ਸਨ। ਲੇਕਿਨ ਹੁਣ ਦੇਖੋ ਤੁਸੀਂ ਕਿ ਇਹ ਮੰਦਰ ਵੀ ਆਹਿਸਤਾ ਆਹਿਸਤਾ ਖਤਮ ਹੁੰਦਾ ਜਾ ਰਿਹਾ। ਅੱਛਾ, ਨਾਰੋਵਾਲ ਸ਼ਹਿਰ ਦੇ ਵਿੱਚ ਦੂਸਰਾ ਮੰਦਰ ਹੁਣ ਤੁਹਾਨੂੰ ਦਿਖਾ ਲਿਆ, ਜਿਹੜਾ ਕਿ ਜੈਨ ਮੰਦਰ ਦੇ ਨਾਂ ਤੋਂ ਮਸ਼ਹੂਰ ਹੈ ਔਰ ਇਹਦੇ ਵਿੱਚ ਇੱਕ ਫੈਮਿਲੀ ਆਬਾਦ ਹੈ। ਇਸ ਲਈ ਤੁਹਾਨੂੰ ਬਾਹਰੋਂ ਮੈਂ ਤਾਂ ਮੁਕੰਮਲ ਵਿਜ਼ਿਟ ਕਰਵਾਉਣਾ। ਡਬਲ ਸਟੋਰੀ ਇਹ ਮੰਦਰ ਹੈਗਾ ਏ। ਇਹ ਆ ਗਿਆ, ਇਹ ਕੋਨੇ 'ਤੇ ਮੈਂ ਖੜਾ ਵਾਂ ਅਤੇ ਇਹਦੇ ਜਨਾਬ ਇਹਦੀ ਜਿਹੜੀ ਬਣਾਵਟ ਹੈ ਉਹ ਵੇਖ ਕੇ ਲੱਗਦਾ ਹੈ ਕਿ ਆਪਣੇ ਦੌਰ ਦਾ ਇਹ ਸਭ ਤੋਂ ਖੂਬਸੂਰਤ ਮੰਦਰ ਹੈਗਾ, ਜਿਹੜੀਆਂ ਕਿ ਨਾਰੋਵਾਲ ਸ਼ਹਿਰ ਦੀਆਂ ਤੰਗ ਗਲੀਆਂ ਦੇ ਵਿੱਚ ਅੱਜ ਵੀ ਮੌਜੂਦ ਹੈ ਔਰ ਆਪਣੀ ਅਸਲੀ ਹਾਲਤ 'ਚ ਮੌਜੂਦ ਹੈ। ਅੱਛਾ, ਇੱਥੇ ਨਾ ਤਖਤੀ ਲੱਗੀ ਹੈ ਸਾਹਮਣੇ, ਉਹ ਮੈਂ ਜ਼ੂਮ ਕਰਕੇ ਤੁਹਾਨੂੰ ਦਿਖਾਉਣਾ, ਤੁਸੀਂ ਪੜ੍ਹਨਾ ਇਹ, ਠੀਕ ਹੈ ਨਾ। ਇਹਦੇ ਉੱਤੇ ਜੋ ਕੁਝ ਵੀ ਲਿਖਿਆ ਹੈ ਔਰ ਕਿਹੜੀ ਜ਼ੁਬਾਨ ਹੈ ਤੁਸੀਂ ਜ਼ਰੂਰ ਮੈਨੂੰ ਕਮੈਂਟ 'ਚ ਦੱਸਣਾ। ਅਗਰ ਤੁਹਾਡੇ ਕੋਲ ਨਹੀਂ ਹਾਲੇ ਪੜ੍ਹਿਆ ਜਾ ਰਿਹਾ ਤਾਂ ਇੱਥੇ ਤੁਸੀਂ ਵੀਡੀਓ ਨੂੰ ਪਾਜ਼ ਕਰ ਸਕਦੇ ਹੋ ਅਤੇ ਫਿਰ ਆਰਾਮ ਸਕੂਨ ਨਾਲ ਸਕਰੀਨਸ਼ਾਟ ਲੈ ਕੇ ਅਤੇ ਪੜ੍ਹ ਸਕਦੇ ਹੋ, ਕਿਉਂਕਿ ਮੈਂ ਇੱਥੇ ਹੁਣ ਜ਼ਿਆਦਾ ਦੇਰ ਤੱਕ ਵੀਡੀਓ ਰੋਕ ਨਹੀਂ ਸਕਦਾ। ਇਹ ਉੱਤੇ ਇਹਦੇ ਬਰਾਮਦੇ, ਜਰੋਕੇ, ਡਾਟਾਂ, ਕਿਆ ਬਾਤ ਹੈ। ਉਹ ਮਿਸਤਰੀ ਜਿਹੜੇ ਨਾ, ਉਹਨਾਂ ਨੇ ਐਸਾ ਐਸਾ ਸ਼ਾਹਕਾਰ ਉਦੋਂ ਬਣਾ ਛੜਿਆ ਕਿ ਅੱਜ ਤੁਸੀਂ ਦੇਖੋ ਕਿ ਕਿੰਨਾ ਅਰਸਾ ਹੋ ਗਿਆ ਮੰਦਰ ਨੂੰ ਬਣਿਆ ਵੀ। ਛੋਟੀ ਇੱਟ ਦਾ ਮੰਦਰ ਬਣਿਆ ਹੈ, ਲੇਕਿਨ ਇਹਦੀ ਹੁਣ ਕੁਛ ਹਾਲਤ ਖ਼ਰਾਬ ਹੁੰਦੀ ਜਾ ਰਹੀ ਹੈ ਇੱਕ ਸਾਈਡ ਤੋਂ, ਜਿਸ ਤਰ੍ਹਾਂ ਕਿ ਤੁਸੀਂ ਦੇਖ ਸਕਦੇ ਹੋ। ਲੇਕਿਨ ਬੇਸਿਕਲੀ ਮੰਦਰ ਜਿਹੜਾ ਨਾ, ਉਹ ਅਗਰ ਵਿੱਚ ਫੈਮਿਲੀ ਰਹਿ ਰਹੀ ਹੈ ਤਾਂ ਇਹਦਾ ਮਤਲਬ ਇਸ ਕਾਬਲ ਹੈਗਾ ਕਿ ਇਹਦੇ ਵਿੱਚ ਰਿਹਾਇਸ਼ ਫੈਮਿਲੀ ਨੇ ਰੱਖੀ ਹੈ। ਇਹ ਦੇਖੋ ਨਾ, ਇੱਥੇ ਇਹ ਥੱਲੇ ਕੋਈ ਥੰਮੀ ਜੀ ਦਿੱਤੀ ਹੈ ਤਾਂ ਕਿ ਲੱਕੜਾਂ ਜਾਂ ਜਿਹੜੀ ਦੀਵਾਰ ਹੈ ਇਹ ਡਿੱਗੇ ਨਾ। ਇਹ ਦੇਖੋ ਤੁਸੀਂ। ਅੱਛਾ, ਇਹ ਦੇਖੋ ਨਾ, ਇਹਦਾ ਦਰਵਾਜ਼ਾ ਬਹੁਤ ਵੱਡਾ ਦਰਵਾਜ਼ਾ ਹੈ ਇਹ ਠੀਕ ਹੈ ਨਾ। ਇਹ ਦੇਖੋ ਤੁਸੀਂ, ਅਤੇ ਇਹਦੇ ਦੂਸਰੀ ਸਾਈਡ 'ਤੇ ਵੀ ਕੁਝ ਰੰਗ ਨਾਲ ਲਿਖਿਆ ਹੈ, ਉਹ ਵੀ ਪੜ੍ਹਨ ਦੀ ਕੋਸ਼ਿਸ਼ ਕਰਨੀ ਆ। ਇਹ ਮੈਂ ਉਸ ਗਲੀ ਦੇ 'ਚ ਆ ਗਿਆ, ਉਹ ਵੀ ਜਨਾਬ ਕੋਈ ਪੁਰਾਣੇ ਦੌਰ ਦੀ ਸਿਆਹੀ ਦੇ ਨਾਲ ਉਰਦੂ 'ਚ ਲਿਖਿਆ ਹੈ ਔਰ ਇੰਗਲਿਸ਼ 'ਚ ਲਿਖਿਆ ਹੈ। ਹਿੰਦੀ 'ਚ ਵੀ ਲਿਖਿਆ ਸੀ ਲੇਕਿਨ ਉਹ ਮਿਟ ਚੁੱਕਿਆ ਹੈ। ਇਹ ਜਨਾਬ ਆ ਗਈ ਉਹ ਲਿਖਾਈ, ਮੈਂ ਤੁਹਾਨੂੰ ਜ਼ੂਮ ਕਰਕੇ ਵਿਖਾਲਣਾ। ਇਹ ਲਿਖਿਆ ਜੀ, ਇਹ ਲਿਖਿਆ ਜੀ ਦਿਗੰਬਰ ਟੈਂਪਲ, ਠੀਕ ਹੈ ਜੀ। ਇਹ ਉਰਦੂ ਦੇ ਵਿੱਚ ਵੀ ਲਿਖਿਆ ਹੈ। ਇਹਨੂੰ ਕਿਹਾ ਜਾਂਦਾ ਹੈ ਕਿ ਚੌਖੰਡੀ ਮਹੱਲੇ ਵਾਲਾ ਜੈਨ ਮੰਦਰ। ਇਹ ਜਿਹੜਾ ਤੁਹਾਨੂੰ ਇਸ ਵੇਲੇ ਇਸ ਪੂਰੀ ਇਮਾਰਤ ਦਾ ਵਿਊ ਕਰਵਾਇਆ ਜਾ ਰਿਹਾ ਹੈ। ਇਹ ਦੇਖੋ ਤੁਸੀਂ, ਅਗਰ ਇਹੋ ਜਿਹੇ ਸਕਾਫਤੀ ਵਿਰਸੇ ਨੂੰ ਸੰਭਾਲਿਆ ਜਾਏ ਤਾਂ ਜਿਹੜੇ ਜੱਥੇ ਆਉਂਦੇ ਨੇ ਪਾਕਿਸਤਾਨ ਦੇ ਵਿੱਚ, ਨਾਰੋਵਾਲ ਦੇ ਪਹਿਲੇ ਅੱਗੇ ਆਲਰੇਡੀ ਨਾਰੋਵਾਲ ਦੇ ਜੱਥੇ ਆਉਂਦੇ ਨੇ ਦਰਬਾਰ ਸਾਹਿਬ ਕਰਤਾਰਪੁਰ ਵਾਸਤੇ, ਅਤੇ ਇਹ ਜਿਹੜੇ ਨਾਰੋਵਾਲ ਦੇ ਵਿੱਚ ਦੋ ਮੰਦਰ ਨੇ, ਇੱਥੇ ਵੀ ਉਹ ਵਿਜ਼ਿਟ ਕਰ ਸਕਦੇ ਨੇ ਤਾਂ ਕਿ ਉਹਨਾਂ ਨੂੰ 1947 ਵਾਲੀਆਂ ਆਪਣੇ ਬਜ਼ੁਰਗਾਂ ਦੀਆਂ ਨਿਸ਼ਾਨੀਆਂ ਵੇਖਣ ਦਾ ਮੌਕਾ ਮਿਲ ਸਕੇ, ਤਾਂ ਕਿ ਜਿੱਥੇ ਉਹਨਾਂ ਦੇ ਬਜ਼ੁਰਗਾਂ ਦੇ ਪੈਰ ਲੱਗੇ ਨੇ ਔਰ ਉਹਨਾਂ ਦੇ ਜਿਹੜੇ ਵੱਡੇ ਇਸ ਵੇਲੇ ਸ਼ਾਇਦ ਦੁਨੀਆ 'ਤੇ ਨਹੀਂ, ਉਹ ਇੱਥੇ ਕੋਈ ਪੁਜਾਰੀ ਸੀ ਅਤੇ ਕੋਈ ਇੱਥੇ ਬਿਜ਼ਨਸਮੈਨ ਸੀ, ਲੇਕਿਨ ਹੁਣ ਸਾਰਾ ਕੁਝ ਇੱਥੋਂ ਖਤਮ ਹੁੰਦਾ ਜਾ ਰਿਹਾ ਹੈ। ਬਹਰਹਾਲ ਇਹ ਸੀ ਅੱਜ ਦੀ ਵੀਡੀਓ। ਉਮੀਦ ਕਰਨਾ ਤੁਹਾਨੂੰ ਅੱਛੀ ਲੱਗੀ ਹੋਏਗੀ। ਬੜੀ ਮਿਹਨਤ ਨਾਲ ਪੂਰਾ ਸ਼ਹਿਰ ਫਿਰ ਕੇ ਵੀਡੀਓ ਬਣਾਈ ਹੈ। ਹੁਣ ਤੁਸੀਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ, ਚੈਨਲ ਸਬਸਕ੍ਰਾਈਬ ਕਰ ਦਿਓ ਅਤੇ ਕਮੈਂਟ ਜ਼ਰੂਰ ਕਰਿਓ ਕਿ ਤੁਸੀਂ ਵੀ ਆਪਣੇ ਬਜ਼ੁਰਗਾਂ ਦਾ ਕੋਈ ਘਰ ਬੂਟਾ ਵੇਖਣਾ ਚਾਹੁੰਦੇ ਹੋ, ਕੋਈ ਘਰ ਬੂਆ ਵੇਖਣਾ ਚਾਹੁੰਦੇ ਹੋ ਅਤੇ ਮੈਨੂੰ ਦੱਸੋ। ਪਰਸਨਲ ਮੈਸੇਜ ਨਾ ਕਰਿਆ ਕਰੋ, ਮੈਨੂੰ ਕਮੈਂਟ ਦੇ ਵਿੱਚ ਦੱਸਿਆ ਕਰੋ। ਪਰਸਨਲ ਮੈਸੇਜ ਮੈਂ ਨਹੀਂ ਪੜ੍ਹਦਾ, ਮੈਂ ਕਮੈਂਟ ਪੜ੍ਹਨਾ ਉਹਨਾਂ ਦੇ ਕਮੈਂਟਾਂ 'ਚ ਲਿਖਿਆ ਕਰੋ। ਅਤੇ ਹਾਜ਼ਰ ਹੋਵਾਂਗੇ ਇੱਕ ਨਵੀਂ ਵੀਡੀਓ ਨਾਲ। ਰੱਬ ਰਾਖਾ।